बिस्मिल्लाहिर्रहमानिर्रहीम। तुसी वेख रहे हो पंजाबी न्यूज़ ते मैं बहुत सनफीदुर रहमान जाट। नज़रिया ਜ਼ਰੂਰਤ ਖਤਮ। ਸੁਪਰੀਮ ਕੋਰਟ ਦਾ ਤਾਰੀਖੀ ਫੈਸਲਾ ਆ ਗਿਆ ਹੈ। ਪੰਜਾਬ ਦੇ ਵਿੱਚ 14 ਮਈ ਨੂੰ ਚੁਣਾਵ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੀਡੀਐਮ ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਸੁਣ ਕੇ ਚਕਰਾ ਗਈ ਹੈ ਤੇ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਦਾ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੁਲਕ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਵਜ਼ੀਰ ਆਜ਼ਮ ਸਮੇਤ ਵਫਾਕੀ ਵਜ਼ਰਾ ਦੀ ਜਾਨਬ ਤੋਂ ਸੁਪਰੀਮ ਕੋਰਟ ਦੇ ਉੱਤੇ ਤਾਬੜਤੋੜ ਹਮਲੇ ਕੀਤੇ ਗਏ ਨੇ। ਇਮਰਾਨ ਖਾਨ ਨੇ ਸੁਪਰੀਮ ਕੋਰਟ ਦਾ ਫੈਸਲੇ ਦੇ ਉੱਤੇ ਜਸ਼ਨ ਮਨਾਉਣ ਦਾ ਐਲਾਨ ਕੀਤਾ ਹੈ। ਅੱਜ ਇਸ਼ਾ ਦੀ ਨਮਾਜ਼ ਤੋਂ ਬਾਅਦ ਲਾਹੌਰ ਦੇ ਵਿੱਚ ਪਾਰਟੀ ਕੀਤੀ ਜਾਵੇਗੀ ਤੇ ਨਿਗਰਾਨ ਵਜ਼ੀਰ ਆਲਾ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਆਪਣਾ ਸਰ ਝੁਕਾ ਦਿੱਤਾ ਹੈ। ਇਹਨਾਂ ਸਾਰੇ ਮਾਮਲਾਂ ਦੇ ਉੱਤੇ ਤੁਹਾਡੇ ਨਾਲ ਅਸੀਂ ਵਿਚਾਰ ਸਾਂਝੇ ਕਰਾਂਗੇ ਤੇ ਸਾਡੇ ਨਾਲ ਮੌਜੂਦ ਹੋਣਗੇ ਸੱਚ ਟੀਵੀ ਤੋਂ ਬਵਸਤਾ ਸਹਾਫੀ ਸਜਾਦ ਕਾਜ਼ਮੀ ਸਾਹਿਬ। अस्सलाम वालेकुम जी। वालेकुम सलाम। सजाद भाई, सब तो पहले तो ये दसो कि सुप्रीम कोर्ट का जो फैसला आया है, सुप्रीम कोर्ट आया कि अपने फैसले ते अमल दरामद करवा पाएगी? बिल्कुल वेखो, मैं बड़ी बदकिस्मती है इन्हां दी नून लीग दी पीडीएम दी। मैं पिछले साल भी इत्थे मौजूद सां। सुप्रीम कोर्ट दा इस विच यही केस चल रहा सी ते सिचुएशन कुछ इंज सी कि इत्थे मिठाइयां वंडी जा रही सन। रमज़ान दे पूरा दिन असीं कवरेज करदे सां ते शामी वेले जाके पाकिस्तान तहरीक इंसाफ दे वकला आंदे सन ते उन्हां नाल जिहड़ी सिचुएशन उस साल बनी सी ਉਹ ਇਸ ਵਾਲੀ ਮੌਜੂਦਾ ਸਿਚੁਏਸ਼ਨ ਨਾਲ ਬਣੀ ਹੈ। ਤੇ ਜਿਹੜੀ ਤੁਸੀਂ ਸਵਾਲ ਥੋੜਾ ਤੁਹਾਡੇ ਸਵਾਲ ਤੇ ਅਗਰ ਮੈਂ ਆ ਜਾਵਾਂ ਤੇ ਤੁਹਾਡੇ ਸਵਾਲ ਵਿੱਚ ਨਜ਼ਰ ਆ ਰਿਹਾ ਕਿ ਸੁਪਰੀਮ ਕੋਰਟ ਦਾ ਮਤਲਬ ਇਹ ਹੈ ਸੁਪਰੀਮ ਬਾਡੀ। ਉਹ ਕਿਵੇਂ ਹੋ ਸਕਦਾ ਕਿ ਉਹਨਾਂ ਦਾ ਕੋਈ ਫੈਸਲਾ ਆਵੇ ਤੇ ਉਹਦੇ ਤੇ ਇੰਪਲੀਮੈਂਟੇਸ਼ਨ ਨਾ ਹੋਵੇ? ਅਗਰ ਇੰਪਲੀਮੈਂਟੇਸ਼ਨ ਕਿਸੇ ਤਨਾਜ਼ਰ ਚ ਵੀ ਨਹੀਂ ਹੁੰਦੀ ਤੇ ਫੌਰਨ ਕੰਟੈਂਪਟ ਆਫ ਕੋਰਟ ਲੱਗੇਗੀ ਤੇ ਕੋਈ ਵੀ ਜਿਹੜਾ ਇਦਾਰਾ ਹੈ, ਕੋਈ ਵੀ ਸਟੇਕ ਹੋਲਡਰ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਹੈ ਉਹ ਪਿੱਛੇ ਹਟ ਹੀ ਨਹੀਂ ਸਕਦਾ, ਚਾਹ ਕੇ ਵੀ ਪਿੱਛੇ ਹਟ ਨਹੀਂ ਸਕਦਾ। ਆਰਟੀਕਲ 224 ਹੈ, ਆਰਟੀਕਲ 220 ਹੈ, ਆਰਟੀਕਲ 222 ਹੈ, ਉਸ ਤੋਂ ਬਾਅਦ ਆਰਟੀਕਲ 243 ਹੈ, ਜਿਹੜੇ ਚਾਰ ਸੈਕਸ਼ਨ ਨੇ ਜਿਹੜੇ ਮੁxtਲਿਫ ਮਕਾਮਾਤ ਦੱਸਦੇ ਨੇ ਕਿ ਅਗਰ ਵੀ ਕੋਈ ਵੀ ਜਿਹੜਾ ਬਾਈਂਡਿੰਗ ਫੈਸਲੇ ਤੋਂ ਹਟੇਗਾ, ਕੋਈ ਵੀ ਸਟੇਕ ਹੋਲਡਰ ਪਿੱਛੇ ਹਟੇਗਾ ਤਾਂ ਉਹਦੇ ਤੇ ਕੰਟੈਂਪਟ ਆਫ ਕੋਰਟ ਲੱਗੇਗੀ। ਆਰਟੀਕਲ 6 ਲੱਗ ਸਕਦਾ ਹੈ। ਤੇ ਕਿਵੇਂ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦਾ ਇੱਕ ਵਾਜ਼ਿਹ ਤੌਰ ਤੇ ਇੱਕ ਬੈਂਚ ਹੈ, ਉਹ ਫੈਸਲਾ ਦਿੰਦਾ ਹੈ, ਉਸ ਤੋਂ ਬਾਅਦ ਉਹਦੇ ਤੇ ਇੰਪਲੀਮੈਂਟੇਸ਼ਨ ਹੋ ਸਕੇ? ਹੋ ਹੀ ਨਹੀਂ ਸਕਦਾ। ਮੈਨੂੰ ਤਾਂ ਲੱਗ ਰਿਹਾ ਕਿ ਹਕੂਮਤ ਸਮੇਤ ਸਾਰੇ ਵਫਾਕੀ ਵਜ਼ੀਰ ਇਹ ਚਾਹੁੰਦੇ ਨੇ ਕਿ ਸਾਡੇ ਉੱਤੇ ਜਿਹੜਾ ਹੈ ਤੋਹੀਨੇ ਅਦਾਲਤ ਲੱਗੇ ਤੇ ਅਸੀਂ ਸਿਆਸੀ ਸ਼ਹੀਦ ਬਣ ਕੇ ਜਿਹੜਾ ਹੈ ਨਾ ਇਸ ਹਕੂਮਤ ਨੂੰ ਛੱਡੀਏ। ਬਿਲਕੁਲ ਇਹ ਵੀ ਹੈ ਕਿ ਸਿਆਸੀ ਜਿਹੜੀ ਰੈਂਗਲਿੰਗ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਸ ਤਨਾਜ਼ਰ ਵਿੱਚ ਜ਼ਰੂਰ ਚਾਹੁੰਦੀ ਹੈ ਪੀਡੀਐਮ ਕਿ ਹੁਣ ਅਸੀਂ ਇਲੈਕਸ਼ਨ ਤੋਂ ਜਾ ਨਹੀਂ ਸਕਦੇ, ਇਲੈਕਸ਼ਨ ਜਾਵਾਂਗੇ ਤਾਂ ਅਸੀਂ ਪੂਰੀ ਤਰ੍ਹਾਂ ਐਕਸਪੋਜ਼ ਹੋ ਜਾਵਾਂਗੇ। ਤਾਂ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਕਿਸ ਤਰ੍ਹਾਂ ਐਸਾ ਕੋਈ ਸੈਟਅਪ ਬਣਾਇਆ ਜਾਏ, ਕੋਈ ਐਸਾ ਸਿਸਟਮ ਹੋ ਜਾਏ, ਕੋਈ ਐਸਾ ਤਸਾਦਮ ਹੋ ਜਾਏ ਕਿ ਇੰਤਖਾਬਾਤ ਦਾ ਜਿਹੜਾ ਮਰਲਾ ਹੈ ਰੁਕ ਜਾਏ, ਅਸੀਂ ਬਿਆਨੀਆਂ ਬਣਾਈਏ, ਦੁਬਾਰਾ ਇੰਤਖਾਬਾਤ ਦੀ ਤਰਫ ਆਈਏ। ਉਸ ਤੋਂ ਪਹਿਲੇ ਸਾਰੇ ਕੋਸ਼ਿਸ਼ ਕਰਕੇ ਵੇਖ ਚੁੱਕੇ ਨੇ, ਅਦਲੀਆ ਨੂੰ ਟੱਚ ਕਰਕੇ ਵੇਖ ਚੁੱਕੇ ਨੇ, ਦੀਗਰ ਲੋਕਾਂ ਨੂੰ ਚੈੱਕ ਕਰ ਚੁੱਕੇ ਨੇ, ਐਸਟੈਬਲਿਸ਼ਮੈਂਟ ਜਿਹੜਾ ਹਕੂਮਤ ਬਣਾਉਂਦੀ ਜਾਂ ਗਿਰਾਂਦੀ ਹੈ ਉਹਦੇ ਨਾਲ ਰਾਬਤੇ ਕਰਕੇ ਵੇਖ ਚੁੱਕੇ ਨੇ, ਲੇਕਿਨ ਕੋਈ ਗੱਲਬਾਤ ਜਿਹੜੀ ਹੈ ਉਹ ਵੱਧ ਨਹੀਂ ਰਹੀ। ਇਸ ਵਾਸਤੇ ਹੁਣ ਪੀਡੀਐਮ ਸਰਕਾਰ ਇਹ ਚਾਹੁੰਦੀ ਹੈ ਕਿ ਇੰਤਖਾਬਾਤ ਨਾ ਹੋਣ, ਉਹਦੇ ਵਾਸਤੇ ਹਰ ਹਰਬੇ ਵਾਸਤੇ ਤਿਆਰ ਨੇ। ਉਹਦੇ ਵਿੱਚ ਤਸਾਦਮ ਵੀ ਕਰਨਾ ਚਾਹੁੰਦੇ ਨੇ, ਬੰਦੇ ਵੀ ਲੈ ਕੇ ਆਉਣਾ ਚਾਹੁੰਦੇ ਨੇ ਕਿ ਅਸੀਂ ਡੀ ਚੌਕ ਆਈਏ, ਤਸਾਦਮ ਹੋਵੇ, ਕੋਈ ਅਫਰਾ ਤਫਰੀ ਹੋ ਜਾਏ, ਇੰਤਖਾਬਾਤ ਜਿਹੜੇ ਨੇ ਉਹ ਫਿਲਹਾਲ ਵਕਤ ਜਿਹੜੇ ਮੁਲਤਵੀ ਹੋ ਜਾਣ। ਸਜਾਦ ਭਾਈ, ਇਲੈਕਸ਼ਨ ਦਾ ਐਲਾਨ ਹੋਇਆ ਪੰਜਾਬ ਦੇ ਵਿੱਚ, ਜਦੋਂ ਪੰਜਾਬ ਦੇ ਨਿਗਰਾਨ ਵਜ਼ੀਰ ਆਲਾ ਨੇ ਕਹਿ ਦਿੱਤਾ ਹੈ ਜੀ ਅਸੀਂ ਫੈਸਲਾ ਮੰਨਣ ਨੂੰ ਤਿਆਰ ਹਾਂ, ਅਸੀਂ ਇਲੈਕਸ਼ਨ ਕਰਾਉਣ ਨੂੰ ਵੀ ਤਿਆਰ ਹਾਂ, ਤੇ ਵਫਾਕ ਦਾ ਪਿੱਛੇ ਕੰਮ ਰਹਿ ਜਾਂਦਾ ਹੈ ਸਿਰਫ ਫੰਡਿੰਗ ਕਰਨਾ ਤੇ ਸਿਕਿਉਰਿਟੀ ਦੇ ਮਾਮਲਾਤ ਨੂੰ ਤੈਅ ਕਰਨਾ, ਤੇ ਇਥੋਂ ਫਿਰ ਕਿਉਂ ਇਹ ਆਪਣਾ ਕਹਿ ਰਹੇ ਨੇ ਕਿ ਅਸੀਂ ਫੈਸਲਾ ਨਹੀਂ ਮੰਨਾਂਗੇ? ਸੋ ਵੇਖੋ, ਦੋ ਹੀ ਸਵਾਲ ਰੇਜ਼ ਕੀਤੇ ਸਨ ਇਲੈਕਸ਼ਨ ਕਮਿਸ਼ਨ ਨੇ। ਇੱਕ ਮੇਨ ਮੁੱਦਾ ਸੀ ਫੰਡਸ ਦਾ ਤੇ ਦੂਜਾ ਸੀ ਨਫਰੀ ਦਾ। ਤੇ ਫੰਡਸ ਦੇ ਹਵਾਲੇ ਨਾਲ ਸੁਪਰੀਮ ਕੋਰਟ ਨੇ ਇੱਕ ਬੜਾ ਕਲੀਅਰ ਸੈਟੀਸਫੈਕਟਰੀ ਕਿਸਮ ਦਾ ਜਿਹੜਾ ਹੈ ਡਿਸੀਜਨ ਉਹ ਦਿੱਤਾ ਹੈ। ਇਹਨਾਂ ਮੰਗੇ ਸਨ 10 ਅਰਬ ਰੁਪਏ ਦੋਵਾਂ ਇੰਤਖਾਬਾਤ ਵਾਸਤੇ ਮੰਗੇ ਸਨ ਤੇ ਇਲੈਕਸ਼ਨ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ ਹਦਾਇਤ ਕੀਤੀਆਂ ਨੇ ਕਿ ਤੁਹਾਨੂੰ 10 ਅਪ੍ਰੈਲ ਤੱਕ 21 ਅਰਬ ਰੁਪਏ ਜਿਹੜਾ ਹੈ ਵਫਾਕ ਦੇਗਾ। ਯਾਨੀ ਕਿ ਅੱਜ ਤੋਂ 2-3-4 ਦਿਨ ਤੋਂ ਬਾਅਦ ਇਹ ਫੰਡ ਰਿਲੀਜ਼ ਹੋਣਾ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਮਰਲਾਵਾਰ ਤਰੀਕੇ ਨਾਲ। ਬਾਕੀ ਰਹੇਗੀ ਨਫਰੀ ਦਾ ਮਰਲਾ ਤੇ ਇਹਦੇ ਵਿੱਚ ਸੁਪਰੀਮ ਕੋਰਟ ਨੇ ਵਾਜ਼ਿਹ ਤੌਰ ਤੇ ਕਹਿ ਦਿੱਤਾ ਹੈ, ਜਿਹੜਾ 6 ਰੁਕਨਾ ਸਫਾਤੀ ਫੈਸਲਾ ਸੀ ਤਹਿਰੀਰ, ਉਹਦੇ ਚ ਕਿਹਾ ਹੈ ਕਿ ਵਫਾਕੀ ਹੁਕੂਮਤ ਸਪੋਰਟ ਕਰੇਗੀ ਆਰਟੀਕਲ 243 ਦੇ ਤਹਿਤ। ਇਸ ਤਰ੍ਹਾਂ ਸੂਬਾਈ ਹੁਕੂਮਤ ਦਾ ਕੰਮ ਹੋਏਗਾ ਕਿ ਉਹ ਨਫਰੀ ਪ੍ਰੋਵਾਈਡ ਕਰਨ ਤੇ ਸਿਕਿਉਰਿਟੀ ਦਾ ਜਿਹੜਾ ਪਲਾਨ ਹੈ ਉਹ ਮੁਰਤਬ ਕਰਨ ਤੇ ਉਹ ਅੱਗੇ ਫਾਰਵਰਡ ਕਰਨ। ਤੇ ਕਿਸੇ ਮਰਲੇ ਤੇ ਵੀ ਅਗਰ ਇਲੈਕਸ਼ਨ ਕਮਿਸ਼ਨ ਨੂੰ ਲੱਗਦਾ ਹੈ ਕਿ ਕੋਈ ਸਟੇਕ ਹੋਲਡਰ ਮੈਨੂੰ ਸਪੋਰਟ ਨਹੀਂ ਕਰ ਰਿਹਾ ਤੇ ਇਲੈਕਸ਼ਨ ਕਮਿਸ਼ਨ ਨੂੰ ਇਹ ਕਿਹਾ ਗਿਆ ਵਾਜ਼ਿਹ ਤੌਰ ਤੇ ਕਿ ਤੁਸੀਂ ਫੌਰੀ ਸੁਪਰੀਮ ਕੋਰਟ ਨਾਲ ਰਜੂ ਕਰੋ, ਅਸੀਂ ਤੁਹਾਨੂੰ ਉਹ ਚੀਜ਼ਾਂ ਮੈਨੇਜ ਕਰਕੇ ਦੇਵਾਂਗੇ। ਜੀ ਬਿਲਕੁਲ, ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਵੀ ਇਜਲਾਸ ਹੋਣ ਜਾ ਰਿਹਾ ਤੇ ਤੁਸੀਂ ਤੇ ਬੀਟ ਰਿਪੋਰਟਰ ਵੀ ਹੋ ਇਲੈਕਸ਼ਨ ਕਮਿਸ਼ਨ ਦੇ, ਤੇ ਤੁਹਾਨੂੰ ਕੀ ਲੱਗ ਰਿਹਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉੱਥੇ ਕੀ ਹਕਮਤ ਅਮਲੀ ਤੈਅ ਕਰੇਗਾ ਉਹਨਾਂ ਵਾਲੇ ਇਲੈਕਸ਼ਨ ਦੇ ਹਵਾਲੇ ਦੇ ਨਾਲ? ਚੀਫ ਇਲੈਕਸ਼ਨ ਕਮਿਸ਼ਨਰ ਇਸ ਵਕਤ ਲਾਹੌਰ ਮੌਜੂਦ ਨੇ, ਸੁਬਾਹ ਨਿਕਲਣਗੇ ਉੱਥੋਂ ਤੇ तमाम ਦੀਗਰ ਜਿਹੜੇ ਮੈਂਬਰਾਂ ਨੇ ਉਹਨਾਂ ਨੂੰ ਵੀ ਇਸਲਾਮਾਬਾਦ ਬੁਲਾ ਲਿਆ ਗਿਆ ਹੈ ਤੇ ਕੋਸ਼ਿਸ਼ ਹੋਏਗੀ ਕਿ ਡੀਜੀ ਲਾ ਵਿੰਗ ਜਿਹੜੇ ਮੁਹੰਮਦ ਅਰਸ਼ਦ ਨੇ ਉਹਨਾਂ ਇੱਕ ਗੁਜ਼ਸ਼ਤਾ ਰਾਤ ਇੱਕ ਮੁਲਾਕਾਤ ਕੀਤੀ ਆਪਣੀ ਵਿੰਗ ਨਾਲ। ਉਹਦੇ ਵਿੱਚ ਉਹਨਾਂ ਇੱਕ ਬਰੀਫਿੰਗ ਸੈੱਟ ਕੀਤੀ ਹੈ ਕਿ ਅਸੀਂ ਇਹ ਬਰੀਫਿੰਗ ਰਿਪਰੈਜ਼ੈਂਟ ਕਰਾਂਗੇ
पहले कोशिश की जा रही थी इलेक्शन कमीशन की कि कोई तरीकाकार लभ्या जाए, तहरीरी फैसले के खिलाफ ही कोई ना इंट्रा कोर्ट अपील की तरफ जाया जाए, लेकिन खुद नहीं जाना चाहती क्योंकि स्टेक होल्डर ਜਿਹੜੇ ਹਨ ਉਹ ਇਲੈਕਸ਼ਨ ਕਮਿਸ਼ਨ ਨਹੀਂ ਹੈ। ਸਟੇਕ ਹੋਲਡਰ ਜਿਹੜਾ ਹੈ ਉਹ ਹੈ ਪੀਡੀਐਮ ਸਰਕਾਰ, ਜਿਹੜੇ ਗਰੀਬ ਪਾਰਟੀ ਬਣ ਕੇ ਬੈਠੀ ਹੈ, ਤੇ ਉਹਨਾਂ ਨੂੰ ਅਟਾਰਨੀ ਜਨਰਲ ਨੂੰ ਫਾਰਵਰਡ ਕਰਨਾ ਸੀ ਕਿ ਤੁਸੀਂ ਇਹ ਇੰਟਰਾ ਕੋਰਟ ਅਪੀਲ ਵਾਸਤੇ ਜਾਓ, ਲੇਕਿਨ ਕੋਈ ਐਸੀ ਸ਼ਾਇਦ ਮਿਲੀ ਨਹੀਂ। ਹੁਣ ਇਹ ਕੋਸ਼ਿਸ਼ ਕਰ ਰਹੇ ਨੇ ਸੁਬਾਹ ਇੱਕ ਇਜਲਾਸ ਬੁਲਾਈ, ਉਹਦੇ ਵਿੱਚ तमाम सिचुएशन सामने रखिए, कोई ना कोई नवा मुद्दा कढ़िए कि इंतखाबात वास्ते कोई डिले किया जा सके। ਉਹਦੇ ਵਾਸਤੇ ਹੋ ਸਕਦਾ ਕਿ ਇਹ ਕਹਿਣ ਕਿ ਸਾਨੂੰ ਸਿਕਿਉਰਿਟੀ ਜਿੰਨੀ ਚਾਹੀਦੀ ਹੱਦ ਤੋਂ ਜ਼ਿਆਦਾ ਨੰਬਰ ਮੰਗ ਲਿਆ ਜਾਣਗੇ। ਕਿਵੇਂ ਤੁਸੀਂ ਵੇਖਿਆ ਪਹਿਲੇ ਵੀ ਪਿਛਲੇ ਇਜਲਾਸ ਵਿੱਚ ਵੀ ਇਹਨਾਂ ਮੰਗੇ ਸਨ 3,53,000। इतने नफरी कौन प्रोवाइड कर सकता है? इतने तो पूरे मुल्क वास्ते इंतखाबात वास्ते पिछले साल इतनी जरूरत नहीं सन जितने ना 2 सूबे वास्ते ना मांग लेने। तो एक कोशिश कर रहे हैं कोई ऐसा हील हुज्जत कढ़ी जाए कि इंतखाबात को फौरी तौर पर मुलतवी किया जाए, लेकिन हम देखा जाएगा कि इंतखाबात तो पहले होने जो इजलास होने जा रहा है की हिकमत अमली बनती है। ताहम जो इलेक्शन कमीशन के हुकाम ने उस शायद तरदीद कर रहे हैं असं कोई इजलास बुलाया नहीं, लेकिन ये मेरे ज़ाहिर दस देने कि तमाम के तमाम जो मेम्बरान ने चारों जो हैं इलेक्शन कमीशन के मेम्बरान उन्होंने बुला लिया गया है सैकटरीएट विच। उस नाल नाल जो चीफ इलेक्शन कमीशनर जो लाहौर मौजूद ने अपनी फैमिली नाल वो फौरी तौर पर सुबह पहुंचणगे तो दीगर डिजी विंग जो हैं उन्होंने ब्रीफिंग देंगे। ਅੱਜ ਸਾਬਕ ਵਜ਼ੀਰ ਆਜ਼ਮ ਸ਼ਹੀਦ ਜ਼ੁਲਫਕਾਰ ਅਲੀ ਭੁੱਟੋ ਦੀ ਬਰਸੀ ਵੀ ਸੀ ਤੇ ਉੱਥੇ ਆਪਣੇ ਨਾਨੇ ਦੀ ਬਰਸੀ ਦੇ ਉੱਤੇ ਖਿਤਾਬ ਕਰਦਿਆਂ ਹੋਇਆ ਵਜ਼ੀਰ ਖਾਰਜਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਉਹ ਇੱਕ ਪਾਸੇ ਉਹਨਾਂ ਨੇ ਧਮਕੀਆਂ ਵੀ ਲਾਈਆਂ, ਦੂਸਰੇ ਪਾਸੇ ਰੋ ਕੇ ਜਿਹੜਾ ਉਹ ਚੀਫ ਜਸਟਿਸ ਅੱਗੇ ਵੀ ਇਸਤਦਾ ਕਰ ਰਹੇ ਨੇ ਕਿ ਜੀ ਮੁਲਕ ਨੂੰ ਬਚਾ ਲਓ, ਮੁਲਕ ਨੂੰ ਬਚਾ ਲਓ। बिल्कुल देखो हुकूमत में मौजूद ने तो एक अहम इतिहादी एक अहम स्टेक होल्डर ने ਜਿਹੜੇ ਸੈਨੇਟ 'ਚ ਵੀ ਮੌਜੂਦ ਨੇ ਤੇ ਕੌਮੀ ਅਸੈਂਬਲੀ 'ਚ ਵੀ ਮੌਜੂਦ ਨੇ ਤੇ ਸਿੰਧ ਦਾ ਪੂਰਾ ਸੂਬਾ ਉਹਨਾਂ ਕੋਲ ਹੈ। ਲੇਕਿਨ ਬੜੀ ਬਦਕਿਸਮਤੀ ਹੈ ਇੱਕ ਕਿਸਮ ਦੀ ਬੜਾ ਇੱਕ ਅਜੀਬ ਹੋਇਆ ਵੇਖ ਕੇ ਕਿ ਬੜਾ ਇੱਕ ਲੀਡਰ ਸੀ ਜਿਹਨੂੰ ਇਮਰਾਨ ਖਾਨ ਖੁਦ ਲੀਡਰ ਕਹਿੰਦਾ ਹੈ। ਵੇਖੋ इमरान खान भी अवामी लीडर है, इस तरह अवामी लीडर सन जुल्फिकार अली भुट्टो। इमरान खान उन्हें तारीफ कर रहे हैं, लेकिन बदकिस्मती पाकिस्तान पीपल्स पार्टी जी है उस हद तक जी है ना कोई सरमनी कर सकी है, ना कोई ऐसी तकरीब कर सकी है कि लोगों दस सके उन्होंने की आइन वास्ते की कीता है। ਮੈਨੂੰ ਤਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਪੀਪਲਸ ਪਾਰਟੀ ਜਿਹੜੀ ਹੈ ਇੱਕ ਜ਼ਮਾਨੇ ਦੇ ਵਿੱਚ ਸ਼ਹੀਦ ਭੁੱਟੋ ਦੀ ਪਾਰਟੀ ਕਹਿਲਾਈ ਜਾਂਦੀ, ਸ਼ਹੀਦ ਬੀਬੀ ਦੀ ਪਾਰਟੀ ਕਹਿਲਾਈ ਜਾਂਦੀ ਸੀ, ਅੱਜ ਉਹ ਸਿਰਫ ਇੱਕ ਜ਼ਰਦਾਰੀ ਐਂਡ ਕੰਪਨੀ ਬਣ ਕੇ ਰਹਿ ਗਈ ਹੈ। बिल्कुल तुम बजा फरमा रहे हो कि नजर यही आ रहा है कि अगर 60-70 बंदा कट लेंदे डी चौक से कट लेंदे तां भी समझ आती कि कोई बंदे कटे ने 15-20 बंदे सिर्फ और सिर्फ कैंडल ला के तो उन्होंने बरसी मनाई है। इस्लामाबाद डी चौक में ਜਿਹੜਾ ਸ਼ਾਰਾ ਦਸਤੂਰ ਕਾਊਂਟ ਹੁੰਦੀ ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹ ਦਸਤੂਰ ਜਿਹੜਾ ਜ਼ੁਲਫਕਾਰ ਅਲੀ ਭੁੱਟੋ ਨੇ ਦਿੱਤਾ ਸੀ, ਇਹਦੇ ਉੱਤੇ ਬੰਦੇ ਇਕੱਠੇ ਨਹੀਂ ਹੋ ਸਕੇ। ਹੁਣ ਤੁਸੀਂ ਜਿਹੜਾ ਬਾਕੀ ਤੁਸੀਂ ਬਿਆਨਾਤ ਦੀ ਗੱਲ ਕਰ ਰਹੇ ਹੋ, ਉਸ ਤੁਹਾਡੇ ਸਾਹਮਣੇ ਵਜ਼ੀਰ ਖਾਰਜਾ ਜਿਹੜੇ ਹਨ ਉਹ ਬਿਲਕੁਲ ਇੱਕ ਇੰਟਰਨਸ਼ਿਪ ਕਰ ਰਹੇ ਸਨ ਜਿਹੜੀ ਉਹਨਾਂ ਦੀ ਖਤਮ ਹੋ ਰਹੀ ਹੈ, ਲੇਕਿਨ ਉਹ ਇੰਟਰਨਸ਼ਿਪ ਵਿੱਚ ਵੀ ਆਪਣੇ ਅੱਛੇ ਇੰਟਰਨੀ ਸਾਬਿਤ ਨਹੀਂ ਹੋਏ। ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਮਜ਼ੀਦ ਟਾਈਮ ਲੱਗੇਗਾ ਇੱਕ ਐਸਾ ਲੀਡਰ ਬਣਨ ਵਾਸਤੇ ਜਿਹੜਾ ਉਹ ਮੁਲਕ ਨੂੰ ਲੀਡ ਕਰ ਸਕੇ। ਤਾਂ ਉਹਨਾਂ ਦੌਰੇ ਤੇ ਬਹੁਤ ਖੇਡੇ ਨੇ, ਦੌਰੇ ਕਰਦੇ ਰਹੇ ਨੇ ਪੂਰੇ ਆਪਣੇ 11 ਮਹੀਨੇ ਦੇ ਜਿਹੜਾ ਟੈਨਿਓਰ ਹੈ, ਲੇਕਿਨ ਉਹਨਾਂ को खातर खा ना अपनी फॉरेन डिप्लोमेसी ਤੇ ਕੋਈ ਕੰਮ ਕੀਤਾ ਹੈ, ਨਾ ਕੋਈ ਨया ਇਤਿਹਾਦੀ ਬਣਾ ਸਕੇ ਨੇ, ਨਾ ਕੋਈ ਐਸਾ ਮੁਆਹਦਾ ਕੀਤਾ ਜਿਹੜਾ ਪਾਕਿਸਤਾਨ ਨੂੰ ਮੁਇਸ਼ਤ ਵਿੱਚ ਕੋਈ ਸਪੋਰਟ ਕਰ ਸਕੇ। ਤੇ ਬੜਾ ਇੱਕ ਸੈਟਬੈਕ ਹੋ ਗਿਆ ਪਾਕਿਸਤਾਨ ਵਾਸਤੇ। ਮੁਸਲਿਮ ਲੀਗ ਨੂਨ ਦੇ ਕਾਇਦ ਨਵਾਜ਼ ਸ਼ਰੀਫ ਨੇ ਜਿਹੜਾ ਉਹ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਲੰਡਨ ਤੋਂ, ਤੇ ਉਹ ਹੁਣ ਕਹਿ ਰਹੇ ਨੇ ਕਿ ਜਿਹੜੇ ਇਹ ਮੌਜੂਦਾ ਜਿਹੜਾ ਬੈਂਚ ਹੈ ਜਿਨ੍ਹਾਂ ਨੇ ਫੈਸਲਾ ਦਿੱਤਾ ਹੈ ਉਹਨਾਂ ਦੇ ਖਿਲਾਫ ਇੱਕ ਜਿਹੜਾ ਹੈ ਨਾ ਰੈਫਰੈਂਸ ਜਿਹੜਾ ਨਾ ਉਹ ਲੈ ਕੇ ਆਇਆ ਜਾਵੇ ਕਿ ਉਹ ਆਇਨੀ ਜਾਂ ਕਾਨੂੰਨੀ ਤੌਰ ਤੇ ਇਹ ਅਹਿਕਾਮਾਤ ਆਪਣੀ ਪਾਰਟੀ ਨੂੰ ਦੇ ਸਕਦੇ ਨੇ। ਦੇਖੋ ਅਟਾਰਨੀ ਜਨਰਲ ਜਿਹੜਾ ਹੈ ਉਹਨੂੰ ਕਿਹਾ ਗਿਆ, ਲੇਕਿਨ ਅਟਾਰਨੀ ਜਨਰਲ ਫਿਲਹਾਲ ਇਸ ਉੱਤੇ ਕੋਈ ਕੰਮ ਨਹੀਂ ਕਰ ਰਿਹਾ। ਤੁਹਾਨੂੰ ਯਾਦ ਹੋਵੇਗਾ 4-5 ਦਿਨ ਪਹਿਲੇ ਇੱਕ ਬੜਾ ਵਾਇਰਲ ਹੋਇਆ ਸੀ ਰਾਣਾ ਸਨਾਉਲਾ ਸਾਹਿਬ ਦਾ ਇੱਕ ਸ਼ਾਰਟ ਜਿਹਦੇ ਵਿੱਚ ਉਹ ਕਹਿ ਰਹੇ ਸਨ ਅਸੀਂ ਜਿਹੜਾ ਰੈਫਰੈਂਸ ਵਾਸਤੇ ਕੰਮ ਕਰ ਰਹੇ ਹਾਂ। ਮੈਂ ਤੁਹਾਨੂੰ ਉਸ ਲਈ ਤੁਹਾਨੂੰ ਵੀਲੌਗ ਚੁੱਕਿਆ ਸੀ ਤਕਰੀਬਨ 4-5 ਦਿਨ ਪਹਿਲੇ ਅਸੀਂ ਕਿਹਾ ਸੀ ਆਪਣੇ ਵੀਲੌਗ ਵਿੱਚ ਕਿ ਇਹ ਕੋਈ ਕੰਮ ਐਸਾ ਨਹੀਂ ਹੋ ਰਿਹਾ, ਸਿਰਫ ਔਰ ਸਿਰਫ ਭੜਕਾਂ ਮਾਰੀ ਜਾ ਰਹੀਆਂ, ਸਿਰਫ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਤੇ ਫਿਲਹਾਲ ਹੁਣ ਮੌਜੂਦਾ ਸਿਚੁਏਸ਼ਨ ਤੱਕ कोई ऐसे रेफरेंस की तैयारी जी है वो अमल च नहीं लाई गई, ना ही इब्तदाई तौर तक कोई उसकी सिफारिशात मुरतब की गई ने। तो हम ये सिर्फ और सिर्फ सियासी स्टंट है। शुबात धड़ा नहीं चाहता कि रेफरेंस फाइल करिए किसी जुडिशरी के बंदे नाल असीं फेस टू फेस आइए, लेकिन नवाज शरीफ क्योंकि जिदबाजी ते अड़िया है तो वो कहता है कि तुसीं रेफरेंस लैके आओ वेख्या जाएगा। लेकिन इस तो पहले इमरान खान को गलती हुई सी फैज़ ईसा के मामले हुण ये अगर करते ने गलती है तो बड़ी महंगी इन्हां नूं पैगी। ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਜਿਹੜਾ ਪਾਕਿਸਤਾਨ ਤਰੀਕ ਇਨਸਾਫ ਤੇ ਉਹਦੇ ਖਿਲਾੜੀ ਜਿਹੜੇ ਨੇ ਉਹ ਖੁਸ਼ ਦਿਖਾਈ ਦੇ ਰਹੇ ਨੇ। ਅੱਜ ਕਪਤਾਨ ਨੇ ਜਿਹੜਾ ਲਾਹੌਰ ਦੇ ਵਿੱਚ ਜਸ਼ਨ ਮਨਾਉਣ ਦਾ ਐਲਾਨ ਕੀਤਾ ਹੈ। ਇਸ਼ਾ ਤੋਂ ਬਾਅਦ ਜਿਹੜਾ ਉੱਥੇ ਪਾਰਟੀ ਹੋਏਗੀ। ਬਿਲਕੁਲ ਵੇਖੋ ਬੜੀ ਇੱਕ ਅਹਿਮ ਵਰਡਿਕ ਸੀ, ਅਹਿਮ ਰੂਲਿੰਗ ਸੀ ਤੇ ਬੜੇ ਪ੍ਰੈਸ਼ਰ ਵਿੱਚ ਆ ਕੇ ਤੁਹਾਨੂੰ ਪਤਾ ਹੋਏਗਾ ਕਿ ਮੌਜੂਦਾ ਸੈਟਅਪ ਹੈ हुकूमत हमेशा प्रो ਹੁੰਦੀ ਹੈ जुडिशरी ਦੇ, ਲੇਕਿਨ ਮੌਜੂਦਾ ਬਦਕਿਸਮਤੀ ਸੀ ਕਿ जुडिशरी ਦੇ ਖਿਲਾਫ ਦੀ ਪੂਰੀ हुकूमत ਉਸ ਤੋਂ ਬਾਵਜੂਦ ਇੱਕ ਬੜਾ ਅੱਛਾ ਇੱਕ ਲੈਂਡਮਾਰਕ ਕਿਸਮ ਦਾ ਹਿਸਟੋਰਿਕ ਡਿਸੀਜਨ ਦਿੱਤਾ ਹੈ ਇਹਨਾਂ ਤਰੀਆਂ ਬੈਂਚ ਦੇ ਤਿੰਨਾਂ ਜਿਹੜੇ ਜੱਜਾਂ ਨੇ ਦਿੱਤਾ ਹੈ। ਹੁਣ ਇਸ ਤਨਾਜ਼ਰ ਨੂੰ ਅਪਰੀਸ਼ੀਏਟ ਕਰਨਾ ਪਏਗਾ।
ਇਹਦੇ ਵਾਸਤੇ ਮੇਰੇ ਖਿਆਲ 'ਚ ਰੈਲੀ ਵੀ ਕਰਨੀ ਚਾਹੀਦੀ ਸੀ ਪਾਕਿਸਤਾਨ ਤਰੀਕ ਇਨਸਾਫ ਨੂੰ, ਤਾਂ ਅਨਾਉਂਸ ਤਾਂ ਨਹੀਂ ਹੋਈ, ਲੇਕਿਨ ਜਿਹੜੇ ਕਰ ਰਹੇ ਨੇ ਜਸ਼ਨ ਮਨਾ ਰਹੇ ਨੇ ਉਹ ਵੀ ਵੈਸੇ ਕਾਫੀ ਅੱਛਾ ਹੋਏਗਾ ਕਿ ਹੋ ਸਕਦਾ ਰਮਜ਼ਾਨ ਦੀ ਵਜ੍ਹਾ ਤੋਂ ਜਿਹੜਾ ਕਿਉਂਕਿ ਦਿਨ ਭਰ ਜਿਹੜਾ ਸਾਰੇ ਰੋਜ਼ਾ ਰੱਖ ਰਹੇ ਹੁੰਦੇ ਨੇ, ਜਿਸ ਵਜ੍ਹਾ ਤੋਂ ਜਿਹੜਾ ਉਹਨੇ ਰੈਲੀ ਦਾ ਨਾ ਕੀਤਾ ਹੋਵੇ। ਇੱਕ ਜਿਹੜਾ ਲਾਹੌਰ ਦੇ ਵਿੱਚ ਲਿਬਰਟੀ ਚੌਕ ਦੇ ਵਿੱਚ ਜਿਹੜਾ ਨਾ ਇੱਕ ਜਸ਼ਨ ਦਾ ਉਹਨਾਂ ਨੇ ਕੋਈ ਪ੍ਰੋਗਰਾਮ ਰੱਖਿਆ। ਬਿਲਕੁਲ ਇਹ ਹੋਣਾ ਚਾਹੀਦਾ ਸੀ, ਮੁਲਕ ਭਰ 'ਚ ਹੋਣਾ ਚਾਹੀਦਾ ਸੀ, ਲੇਕਿਨ ਅਫਤਾਰੀ ਤੋਂ ਬਾਅਦ ਹੀ ਕਰਦੇ, ਲੇਕਿਨ ਕਰਦੇ ਜ਼ਰੂਰ ਤਾਂ ਜਿਹੜਾ ਜਿਤਨਾ ਕਰ ਰਹੇ ਨੇ ਅੱਛਾ ਕਰ ਰਹੇ ਨੇ। ਬਹਰਹਾਲ ਜੁਡੀਸ਼ਰੀ ਦੇ ਉੱਤੇ ਜਿਹੜਾ ਇੱਕ ਖਦਗਨ ਲੱਗ ਰਿਹਾ ਸੀ ਕਿ ਇੱਕ ਵਾਹਿਦ ਅਦਾਰਾ ਜਿਹੜਾ ਮੁਤਨਾਜ਼ਾ ਬਣ ਰਿਹਾ ਸੀ, ਉਹ ਮੁਤਨਾਜ਼ਾ ਨਹੀਂ ਬਣਿਆ। ਉਸ ਦੱਸ ਦਿੱਤਾ ਕਿ ਅਸੀਂ ਵਾਕਈ ਖੁਦ ਮੁਖਤਾਰ ਹਾਂ ਆਪਣੇ ਫੈਸਲਿਆਂ ਵਾਸਤੇ ਵੀ, ਤੇ ਸਾਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ। ਹਾਲਾਂਕਿ ਬਹੁਤ ਜ਼ਿਆਦਾ ਸਟੇਕ ਹੋਲਡਰ ਪੂਰਾ ਦਾ ਪੂਰਾ ਇੱਕ ਮਸ਼ੀਨਰੀ ਹਕੂਮਤੀ ਮਸ਼ੀਨਰੀ ਉਹਦੇ ਖਿਲਾਫ ਹੋਈ ਸੀ, ਤੇ ਉਹਦੇ ਬਾਵਜੂਦ ਨਾ ਇੱਕ ਅੱਛਾ ਡਿਸੀਜਨ ਜਿਹੜਾ ਉਹਨੂੰ ਰੂਲ ਆਊਟ ਕੀਤਾ ਹੈ। ਤੇ ਕੋਸ਼ਿਸ਼ ਹੋਏਗੀ ਕਿ ਹੁਣ KPK ਦੇ ਵਾਲੇ ਨਾਲ ਜਿਹੜੀ ਅਲੱਗ ਪਟੀਸ਼ਨ ਤਿਆਰ ਹੋ ਰਹੀ ਹੈ ਉਹਦੇ ਵਿੱਚ ਕੀ ਆਉਂਦਾ ਹੈ। ਲੇਕਿਨ ਫਿਲਹਾਲ ਤੱਕ ਇਲੈਕਸ਼ਨ ਕਮਿਸ਼ਨ ਨੂੰ ਪੂਰੀ ਦੀ ਪੂਰੀ ਸੁਪਰੀਮ ਕੋਰਟ ਸਪੋਰਟ ਕਰ ਰਿਹਾ ਹੈ, ਤੇ ਇਤਨਾ ਕਹਿ ਦਿੱਤਾ ਹੈ ਕਿ ਕੋਈ ਸ਼ਾਇਦ ਤੁਹਾਨੂੰ ਨਹੀਂ ਮਿਲਦੀ, ਤੁਸੀਂ ਦੁਬਾਰਾ ਰਜੂ ਕਰੋ ਸਾਡੇ ਨਾਲ, ਅਸੀਂ ਤੁਹਾਨੂੰ ਲੈ ਕੇ ਦੇਵਾਂਗੇ। ਅੱਜ ਜਿਹੜਾ ਤੁਹਾਡੇ ਨਾਲ ਅਸੀਂ ਜਿਹੜੇ ਵਿਚਾਰ ਸਾਂਝੇ ਕੀਤੇ ਨੇ, ਤੇ ਸਜਾਦ ਕਾਜ਼ਮੀ ਸਾਹਿਬ ਨੇ ਆਪਣਾ ਤਜਜ਼ੀਆ ਜਿਹੜਾ ਦਿੱਤਾ ਹੈ, ਉਹ ਤੋਂ ਇਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਤੇ PDM ਤੇ ਆਪੋਜੀਸ਼ਨ ਇਹ ਚਾਹੁੰਦੀ ਨੇ ਕਿ ਮੁਲਕ ਦੇ ਵਿੱਚ ਇਲੈਕਸ਼ਨ ਹੋਵੇ, ਤੇ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਮਿਲ ਬੈਠ ਕੇ ਇੱਕ ਜਿਹੜਾ ਆਪਣਾ ਫੈਸਲਾ ਕਰਨਾ ਪਏਗਾ ਕਿ ਮੁਲਕ ਦੇ ਵਿੱਚ ਪੁਰਅਮਨ ਇਲੈਕਸ਼ਨ ਦਾ ਜਿਹੜਾ ਇਨਕਾਦ ਹੋ ਸਕੇ। ਇਹਦੇ ਨਾਲ ਹੀ ਬਾਊ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ, ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।